देश का गृह राज्य मंत्री पहली बार इतिहास ਦੇ ਵਿੱਚ ਉਹਦੇ ਦੇ ਨਾਂ ਤੇ ਪਰਚਾ ਦਰਜ ਹੋਇਆ ਤੇ ਉਹਦੇ ਅਸਤੀਫਾ ਵੀ ਨਹੀਂ ਮੰਗਿਆ ਜਾਂਦਾ ਤੇ ਉਲਟਾ ਉਹਦੇ ਬੇਟੇ ਨੂੰ ਛੱਡ ਦਿੱਤਾ ਜਾਂਦਾ ਹੈ। ਪਹਿਲਾਂ ਵੀ ਇੱਕ ਕੇਸ ਸੀ ਜਿਹਦੇ 'ਚ ਮਰਡਰ ਦਾ ਚਾਰਜਿਸ ਸੀਗਾ ਤੇ ਉਹਨੂੰ ਪਹਿਲੀ ਹੀ ਤਰੀਕ ਦੇ ਉੱਪਰ ਬੇਲ ਮਿਲ ਗਈ ਸੀਗੀ ਤੇ ਪਤਾ ਚੱਲਿਆ ਉਹ ਜੱਜ ਅਗਲੇ ਦਿਨ ਰਿਜ਼ਾਈਨ ਦੇ ਗਿਆ ਸੀਗਾ। ਇਹ ਕੀ ਘਟਨਾਕ੍ਰਮ ਹੈ ਕਿ ਗੁੰਡਿਆਂ ਦਾ ਦੇਸ਼ ਕਿ ਇਹ ਬਾਹੂਬਲੀਆਂ ਦਾ ਦੇਸ਼ ਹੈ ਜਾਂ ਫਿਰ ਬਾਹੂਬਲੀ ਗੁੰਡੇ ਹੀ ਅੱਗੇ ਰਾਜ ਕਰਨਗੇ। ਪੂਰੇ ਪੰਜਾਬ ਦੇ ਵਿੱਚ ਘੁੰਮ ਰਿਹਾ ਹੈ, ਕਿਸੇ ਵੀ ਇੱਕ ਘਰ ਦੇ ਵਿੱਚ ਉਹ ਗਿਆ ਹੋਇਆ ਜਿਹਦਾ ਬੱਚਾ ਸ਼ਹੀਦ ਹੋ ਗਿਆ ਕਿਸਾਨੀ ਅੰਦੋਲਨ ਦੇ ਵਿੱਚ। ਅੱਜ ਪੁਲਵਾਮਾ 14 ਫਰਵਰੀ ਨੂੰ ਪੁਲਵਾਮਾ ਹੋਏ ਨੂੰ ਕਿੰਨੇ ਸਮਾਂ ਹੋ ਗਿਆ, ਅੱਜ ਤੱਕ ਉਹ ਨਹੀਂ ਦੱਸ ਸਕੇ ਕਿ ਇਹ RDX ਆਈ ਕਿੱਥੋਂ ਸੀਗੀ। ਸਵਾਲ ਕਿਤੇ ਨਾ ਕਿਤੇ ਉਹਨਾਂ ਨੂੰ ਕਰਨਾ ਬਣਦਾ ਜਿਹੜਾ ਫੈਸਲਾ ਲੈ ਕੇ ਆਏ ਸੀ। ਅਸੀਂ ਤਾਂ ਅੱਜ ਵੀ ਗਰਾਊਂਡ ਤੇ ਲੜ ਰਹੇ ਹਾਂ, ਕੱਲ ਵੀ ਲੜਦੇ ਰਹਾਂਗੇ। ਸਵਾਲ ਕਰਦੇ ਹੋ ਉਹਨਾਂ ਲੀਡਰਾਂ ਨੂੰ ਤੁਸੀਂ? ਬਿਲਕੁਲ ਕਰਦੇ ਹਾਂ। ਕਿਉਂਕਿ ਜਦੋਂ ਲੜਾਈ ਸ਼ੁਰੂ ਹੋਈ ਸੀਗੀ ਤਾਂ ਆਮ ਲੋਕ ਹੀ ਸਭ ਤੋਂ ਪਹਿਲਾਂ ਦਿੱਲੀ ਗਏ ਸੀ ਤੇ ਜਥੇਬੰਦੀਆਂ ਬਾਅਦ ਚ ਪਹੁੰਚੀਆਂ ਸੀ। ਹਰਿਆਣੇ ਤੋਂ ਤਾਂ ਅਸੀਂ ਤਾਂ ਸਭ ਤੋਂ ਪਹਿਲਾਂ ਪਹੁੰਚੇ ਸੀਗੇ, ਪਰ ਜਿਹੜੀ ਇਕਜੁੱਟਤਾ ਹੈ, ਇਕਤਾ, ਭਾਈਚਾਰਾ ਕਿਤੇ ਨਾ ਕਿਤੇ ਆਪਣਾ ਬਣਿਆ ਸੀਗਾ ਤੇ ਉਹ ਬਖਰਾਵ ਦੇ ਵਿੱਚ ਆ ਗਿਆ ਚੋਣਾਂ ਕਰਕੇ। ਉਹ ਇੱਕ ਸੱਟ ਲੱਗੀ ਆ ਜ਼ਰੂਰ ਕਿਤੇ ਨਾ ਕਿਤੇ। ਉਹ ਜਿਹੜਾ ਕਿਸਾਨ ਹੈ, ਇੱਕ ਆਮ ਮਜ਼ਦੂਰ, ਉਹ ਲੁੱਟਿਆ ਜਿਹਾ ਮਹਿਸੂਸ ਕਰਦਾ। ਕਿਸਾਨੀ ਅੰਦੋਲਨ ਦੇ ਚੱਲਦੇ ਸਮੇਂ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰਦੀ ਹੈ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਵੱਲੋਂ ਉੱਥੋਂ ਦੇ ਕਿਸਾਨ ਵੀਰਾਂ ਨੂੰ ਅਤੇ ਇੱਕ ਪੱਤਰਕਾਰ ਨੂੰ ਜਿਹੜਾ ਹੈ ਗੱਡੀ ਦੇ ਹੇਠ ਲਤਾੜ ਕੇ ਮੌਤ ਦਾ ਜਾਮ ਪਿਲਾ ਦਿੱਤਾ ਜਾਂਦਾ ਹੈ। ਤਾਂ ਅਜਿਹੇ ਦੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਜਿਹੜਾ ਹੈ ਹਾਈ ਕੋਰਟ ਦੇ ਵੱਲੋਂ, ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਮਿਲ ਜਾਂਦੀ ਹੈ। ਗੱਲਬਾਤ ਕਰਾਂਗੇ। ਇਹ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਡੇ ਨਾਲ BKU ਸ਼ਹੀਦ ਭਗਤ ਸਿੰਘ ਜਥੇਬੰਦੀ ਤੋਂ ਇੱਕ ਸ਼ਖਸੀਅਤ ਜੁੜੀ ਹੈ, ਉਹਨਾਂ ਦੇ ਨੁਮਾਇੰਦੇ ਨੂੰ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਭਾਈ ਸਭ ਤੋਂ ਪਹਿਲਾਂ ਦੱਸ ਦਿਓ ਕਿ ਇਸ ਤਰ੍ਹਾਂ ਦਾ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਹ ਰੋਸ ਪ੍ਰਦਰਸ਼ਨ ਕਰਨ ਦਾ ਪੂਰਾ ਮਕਸਦ ਕੀ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਇਹਦਾ ਮਕਸਦ ਇਹ ਹੈ ਕਿ ਗੂੰਗੀ ਵਹਿਰੀ ਸਰਕਾਰਾਂ ਨੇ ਜਿਨ੍ਹਾਂ ਨੇ ਫੈਸਲਾ ਸੁਣਾਤਾ ਆਸ਼ੀਸ਼ ਮਿਸ਼ਰਾ ਜਿਹਦੀ ਜ਼ਮਾਨਤ ਦੇਤੀ ਇਲਾਹਾਬਾਦ ਹਾਈ ਕੋਰਟ ਨੇ, ਜਿਹੜਾ ਕਿ ਸਿੱਟ ਨੇ ਕੀਤਾ ਹੋਇਆ ਸੀ ਉਹਨੂੰ, ਕਿ ਉਹਨੂੰ ਮੇਨ ਉਹ ਗੁਨਾਹਗਾਰ ਸੀ, ਉਹ ਸਾਜ਼ਿਸ਼ ਕਰਤਾ ਸੀ। ਸਰਕਾਰ ਦੀ ਸੁਪਰੀਮ ਕੋਰਟ ਦੀ ਬਣਾਈ ਹੋਈ ਸਿੱਟ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਮੇਨ ਸੀਗਾ, ਸਭ ਤੋਂ ਮੁੱਖ ਜਿਹੜਾ ਗੁਨਾਹਗਾਰ ਸੀ, ਉਹਨੂੰ ਜ਼ਮਾਨਤ ਦੇ ਰਹੇ ਹੋ ਤੁਸੀਂ। ਉਸ ਸਮੇਂ ਤੇ ਵੀ ਜ਼ਮਾਨਤ ਦੇ ਰਹੇ ਹੋ ਜਦੋਂ ਚੋਣਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ, UP ਦੇ ਵਿੱਚ, ਉੱਤਰਾਖੰਡ ਦੇ ਵਿੱਚ, ਤੇ ਉਹਨੂੰ ਇੱਕ ਜਾਤੀਵਾਦ ਦਾ ਰੰਗ ਦੇਣ ਦੀ ਕੋਸ਼ਿਸ਼। ਉਹ ਕਿਹੜਾ ਪ੍ਰੈਸ਼ਰ ਸੀਗਾ ਇਲਾਹਾਬਾਦ ਹਾਈ ਕੋਰਟ ਦੇ ਉੱਪਰ, ਕਿਹਦੇ ਕਹਿਣ ਤੇ ਇਹ ਹੋਇਆ, ਕਿਹੜੇ ਉਹ ਚੀਜ਼ਾਂ ਸੀਗੀਆਂ। ਉਹਨਾਂ ਨੇ ਕਿਹਾ ਕਿ ਉਹਦੇ 'ਚ ਇੱਕ ਬਿਆਨ ਦਿੱਤਾ ਹੈ ਕਿ ਸ਼ਾਇਦ ਪਬਲਿਕ ਸੇ ਬਚਾने के लिए हो, जबकि देखा जाए ਤਾਂ ਸਿੱਧਾ ਉਹਨਾਂ ਨੇ ਜੀਪ ਪਿੱਛੋਂ ਆ ਕੇ ਚੜਾਈ। ਫਿਰ ਉਹਨਾਂ ਦਾ ਕੀ, ਜਿਹੜੇ ਆਪਣੇ ਉੱਥੇ ਮਤਲਬ ਕਿ 6 ਮੁੰਡੇ ਨੇ ਜਿਹੜੇ ਡੱਕੇ ਹੋਏ ਨੇ, ਜਿਹੜੇ ਫੋਟੋਆਂ ਦੇ ਬਿਨਾਂ ਤੇ ਜਿਨ੍ਹਾਂ ਦੇ ਖਿਲਾਫ ਕੋਈ ਗਵਾਹੀ ਨਹੀਂ ਹੋਈ, ਉਹਨਾਂ ਨੂੰ ਤੁਸੀਂ ਅੰਦਰ ਡੱਕ ਰੱਖਿਆ ਤੇ ਤੁਸੀਂ ਉਹਨਾਂ ਨੂੰ ਛੱਡੋ। ਪਹਿਲੀ ਗੱਲ ਆਹ ਹੈ ਕਿ ਕਿਉਂ ਬਚਾਉਣ ਦੀ ਇਹ ਕੋਸ਼ਿਸ਼ ਹੋ ਰਹੀ ਹੈ, ਕਿਹੜਾ ਇਹ ਪ੍ਰੈਸ਼ਰ ਹੈ। ਹਜੇ ਤੱਕ ਉਹਦੇ ਪਿਓ ਅਜੇ ਮਿਸ਼ਰਾ ਟੈਣੀ ਜਿਹੜਾ ਗ੍ਰਹਿ ਮੰਤਰੀ ਹੈ ਪੂਰੇ ਦੇਸ਼ ਦਾ, ਰਾਜ ਗ੍ਰਹਿ ਮੰਤਰੀ, ਉਹਦਾ ਅਸਤੀਫਾ ਤੱਕ ਨਹੀਂ ਹੁੰਦਾ। ਕਿੱਥੇ ਹੈ ਸਾਡੀ ਨਿਆਂ ਵਿਵਸਥਾ? ਜਿਹੜੀਆਂ ਧਾਰਾਵਾਂ ਦੇ ਤਹਿਤ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਧਾਰਾਵਾਂ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ ਕਿ ਉਹ ਧਾਰਾਵਾਂ ਸਹੀ ਸੀ ਕਿਉਂ। ਫਿਰ ਜੇ ਉਹ ਧਾਰਾਵਾਂ ਸਹੀ ਸੀ ਤਾਂ ਫਿਰ ਆਵਾਜ਼ ਕਿਉਂ ਨਹੀਂ ਉਠਾਈ ਗਈ ਕਿਸਾਨਾਂ ਦੇ ਹੱਕ ਦੇ ਵਿੱਚ? ਔਰ ਜਿਹੜੇ ਦੋਸ਼ੀਆਂ ਨੇ ਇਸ ਤਰ੍ਹਾਂ ਦਾ ਕਤਲੇਆਮ ਕੀਤਾ ਤਾਂ ਉਹਨਾਂ ਦੋਸ਼ੀਆਂ ਦੇ ਉੱਪਰ ਬਣਦੀ ਹੋਈ ਸਜ਼ਾ ਸਰਕਾਰ ਦੇ ਉੱਪਰ ਪ੍ਰਭਾਵ ਬਣਾ ਕੇ ਕਿਉਂ ਨਹੀਂ ਕਰਵਾਈ ਗਈ? ਸਰਕਾਰ ਤਾਂ, ਜੇ ਸਰਕਾਰ ਇਹ ਗੱਲ ਬੋਲਣੀ ਹੁੰਦੀ ਤਾਂ 700 ਤੋਂ ਵੱਧ ਆਪਣੇ ਉੱਥੇ ਕੁਰਬਾਨੀਆਂ ਹੋਈਆਂ ਨੇ। ਸਰਕਾਰ ਕਦੇ ਵੀ ਕਿਸਾਨਾਂ ਮਜ਼ਦੂਰਾਂ ਦੇ ਨਾਲ ਨਹੀਂ ਖੜੀ ਹੋਈ ਤੇ ਨਾ ਹੀ ਖੜੇ ਹੋਣਾ। ਆਪਾਂ ਨੂੰ ਆਪਣੇ ਹੱਕਾਂ ਵਾਸਤੇ, ਆਪਣੇ ਨਿਆਂ ਵਾਸਤੇ ਆਪਾਂ ਨੂੰ ਆਪ ਆਉਣਾ ਪੈਣਾ ਹੈ, ਸਾਹਮਣੇ ਆਪ ਲੜਨਾ ਪੈਣਾ ਹੈ। ਪਰ ਜੇ ਦੇਖਿਆ ਜਾਵੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਦੇਸ਼ ਦੇ ਉਹ ਬੁੱਧੀਜੀਵੀ ਕਿੱਥੇ ਨੇ। ਅਸੀਂ ਉਹਨਾਂ ਨੂੰ ਆਵਾਹਨ ਕਰਦੇ ਨੇ ਜਿਹੜੇ ਮਤਲਬ ਕਿ ਧਰਮ ਦੇ ਨਾਂ ਤੇ ਕਿਸੇ ਨੂੰ ਕੋਈ ਕਟਾਕਸ ਬੋਲਦੇ, ਉਹਦੇ ਉੱਪਰ ਕੈਂਡਲ ਮਾਰਚ ਕੱਢਦੇ ਨੇ ਦਿੱਲੀ ਦੇ ਵਿੱਚ, ਦਿੱਲੀਆਂ ਜਾਮ ਕਰ ਦਿੰਦੇ ਨੇ। ਉਹ ਅੱਜ ਕਿੱਥੇ ਨੇ? ਬੜਾ ਹਿਊਮਨਸ ਰਾਈਟ ਕਿੱਥੇ ਹੈ? UNO ਕਿੱਥੇ ਹੈ? ਜਿਹੜੇ ਹਰ ਇੱਕ ਅਖਬਾਰ ਦੇ ਵਿੱਚ, ਦੁਨੀਆ ਦੇ ਹਰ ਇੱਕ ਅਖਬਾਰ ਦੇ ਵਿੱਚ ਉਹ ਘਟਨਾ ਛਪੀ ਤੇ ਦੇਸ਼ ਦਾ ਗ੍ਰਹਿ ਰਾਜ ਮੰਤਰੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਉਹਦੇ ਨਾਂ ਤੇ ਪਰਚਾ ਦਰਜ ਹੋਇਆ ਤੇ ਉਹਦੇ ਅਸਤੀਫਾ ਵੀ ਨਹੀਂ ਮੰਗਿਆ ਜਾਂਦਾ ਤੇ ਉਲਟਾ ਉਹਦੇ ਬੇਟੇ ਨੂੰ ਛੱਡ ਦਿੱਤਾ ਜਾਂਦਾ ਹੈ। ਇਹ ਕਿੱਥੋਂ? ਉਹ ਸਰਿਆਮ ਪੱਤਰਕਾਰਾਂ ਨੂੰ ਧਮਕਾਉਂਦਾ ਹੈ। ਉਹਦੇ ਤੇ ਪਹਿਲਾਂ ਵੀ ਅਸੀਂ ਸੁਣਿਆ ਇਹ ਗੱਲ ਕਿ ਉਹਦੇ ਤੇ ਪਹਿਲਾਂ ਵੀ ਇੱਕ ਕੇਸ ਸੀ ਜਿਹਦੇ 'ਚ ਮਰਡਰ ਦਾ ਚਾਰਜਿਸ ਸੀਗਾ
ਤੇ ਉਹਨੂੰ ਪਹਿਲੀ ਹੀ ਤਰੀਕ ਦੇ ਉੱਪਰ ਬੇਲ ਮਿਲ ਗਈ ਸੀਗੀ ਤੇ ਪਤਾ ਚੱਲਿਆ ਉਹ ਜੱਜ ਅਗਲੇ ਦਿਨ ਰਿਜ਼ਾਈਨ ਦੇ ਗਿਆ ਸੀਗਾ। ਇਹ ਕੀ ਘਟਨਾਕ੍ਰਮ ਹੈ ਕਿ ਇਹ ਗੁੰਡਿਆਂ ਦਾ ਦੇਸ਼, ਕਿ ਇਹ ਬਾਹੂਬਲੀਆਂ ਦਾ ਦੇਸ਼ ਹੈ, ਜਾਂ ਫਿਰ ਬਾਹੂਬਲੀ ਗੁੰਡੇ ਹੀ ਅੱਗੇ ਰਾਜ ਕਰਨਗੇ? ਇਹ ਜਿਹੜੀ ਇਹ ਨਿਆਂ ਵਿਵਸਥਾ ਹੈ, ਜਿਹੜਾ ਦੇਸ਼ ਦਾ ਲੋਕਤੰਤਰ ਹੈ, ਡੈਮੋਕ੍ਰੇਸੀ ਆਪਾਂ ਜਿਹਨੂੰ ਚੀਖ ਕੇ ਕਹਿੰਦੇ ਅਸੀਂ ਡੈਮੋਕ੍ਰੇਸੀ ਹਾਂ, ਤੇ ਸਾਡੇ ਲਈ ਡੈਮੋਕ੍ਰੇਸੀ ਕਿੱਥੇ ਗਈ? ਪੀਐਮ ਮੋਦੀ ਸਾਹਿਬ ਮੀਡੀਆ ਦੇ ਮੁਖਾਤਬ ਹੋ ਕੇ ਕਹਿੰਦੇ ਕਿ ਮੈਂ ਪੰਜਾਬ ਦੇ ਲੋਕਾਂ ਦਾ ਜਾਂ ਜਿਹੜੇ ਸਰਦਾਰ ਲੋਕ ਹੈ ਇਹਨਾਂ ਦਾ ਬਹੁਤ ਹਤੈਸ਼ੀ ਹੈ, ਇਹਨਾਂ ਦੀ ਕਦਰ ਕਰਦਾ ਹੈ, ਤਾਂ ਫਿਰ ਇਨਸਾਫ ਕਿਉਂ ਨਹੀਂ ਕਿਰਤੀ ਲੋਕਾਂ ਵਾਸਤੇ, ਕਿਸਾਨਾਂ ਵਾਸਤੇ? ਉਹ ਪੂਰੇ ਪੰਜਾਬ ਦੇ ਵਿੱਚ ਘੁੰਮ ਰਿਹਾ ਹੈ, ਕਿਸੇ ਵੀ ਇੱਕ ਘਰ ਦੇ ਵਿੱਚ ਉਹ ਗਿਆ ਹੋਇਆ ਜਿਹਦਾ ਬੱਚਾ ਸ਼ਹੀਦ ਹੋ ਗਿਆ ਕਿਸਾਨੀ ਅੰਦੋਲਨ ਦੇ ਵਿੱਚ। ਅੱਜ ਪੁਲਵਾਮਾ 14 ਫਰਵਰੀ ਨੂੰ ਪੁਲਵਾਮਾ ਹੋਏ ਨੂੰ ਕਿੰਨੇ ਸਮਾਂ ਹੋ ਗਿਆ, ਅੱਜ ਤੱਕ ਉਹ ਨਹੀਂ ਦੱਸ ਸਕੇ ਕਿ ਇਹ RDX ਆਈ ਕਿੱਥੋਂ ਸੀਗੀ। ਮੀਡੀਆ ਤਾਂ ਤੁਸੀਂ ਕਹਿਣ ਦਾ ਤੁਸੀਂ ਸੋਚੋ, ਅੱਜ ਇਹ ਸ਼ਬਦ ਕਿੱਥੋਂ ਆਏ? ਗੋਦੀ ਮੀਡੀਆ, ਇਹ ਸ਼ਬਦ ਕਿਹਨੇ ਦਿੱਤੇ? ਲੋਕਾਂ ਨੇ ਦਿੱਤੇ ਨਾ। ਉਹ ਮੀਡੀਆ ਤਾਂ ਉਹੀ ਗੱਲ ਕਹਿੰਦਾ, ਮੀਡੀਆ ਤਾਂ ਉਹਨਾਂ ਦਾ ਤੋਤਾ ਬਣਿਆ ਹੋਇਆ ਹੈ। ਮੀਡੀਆ ਨੇ ਤਾਂ ਦਿਖਾਤਾ ਜੀ ਅਸੀਂ ਕਰਜ਼ਾ ਮੁਕਤ ਕਰ ਦਾਂਗੇ, ਹਜੇ ਤੱਕ ਕਿਉਂ ਨਹੀਂ ਕੀਤਾ ਸੀਗਾ? ਇਹ ਗੱਲਾਂ ਹੈਗੀਆਂ ਨਹੀਂ ਆ। ਹਜੇ ਕੇਸ ਹੈ ਜਿਹੜੇ ਉਹ ਉੱਦਾਂ ਦੇ ਉੱਦਾਂ ਹੀ ਖੜੇ ਨੇ। ਆਪਣੀ ਲੜਾਈ ਹਜੇ ਜਾਰੀ ਆ, ਅੰਦੋਲਨ ਸਥਗਿਤ ਹੋਇਆ, ਅੰਦੋਲਨ ਖਤਮ ਨਹੀਂ ਹੋਇਆ, ਤੇ ਆਪਾਂ ਇਸ ਮੁਹਿੰਮ ਨੂੰ ਦਿੱਲੀ, ਬੈਂਗਲੌਰ, ਕਲਕੱਤਾ, ਜੈਪੁਰ ਤੱਕ ਲੈ ਕੇ ਜਾਵਾਂਗੇ। ਹਰ ਇੱਕ ਤੁਹਾਡੇ ਰੋਸ ਪ੍ਰਦਰਸ਼ਨ ਦਾ ਕਾਰਨ ਹੈ, ਰੋਸ ਪ੍ਰਦਰਸ਼ਨ ਤੁਹਾਡੇ ਵੱਲੋਂ ਨਿੱਜੀ ਤੌਰ ਤੇ ਕੀਤਾ ਜਾ ਰਿਹਾ ਹੈ ਜਾਂ ਫਿਰ ਕਿਸਾਨ ਸੰਯੁਕਤ ਮੋਰਚੇ ਦੀ ਕਾਲ ਆਈ ਹੈ ਇਹਦੇ ਉੱਪਰ ਕੋਈ ਕੀਤਾ ਜਾ ਰਿਹਾ ਹੈ? ਸਾਡੇ ਨਾਲ ਇੱਥੇ ਸਟੂਡੈਂਟ ਫੈਡਰੇਸ਼ਨ ਵਾਲੇ ਵੀ ਹੈਗੇ ਨੇ, ਜਿਹੜੇ ਬੁੱਧੀਜੀਵੀ ਨੇ ਚੰਡੀਗੜ੍ਹ ਦੇ, ਉਹ ਵੀ ਹੈਗੇ ਨੇ। ਜਿਹੜੀ ਚੰਡੀਗੜ੍ਹ ਦੀ ਜਥੇਬੰਦੀਆਂ, ਪੰਜਾਬ ਦੀ ਜਥੇਬੰਦੀਆਂ, ਮੋਹਾਲੀ ਦੀ ਜਥੇਬੰਦੀਆਂ, ਚਾਹੇ ਉਹ ਸਿੱਧੂਪੁਰ ਤੋਂ ਹੋਵੇ ਚਾਹੇ ਕਾਦੀਆਂ ਤੋਂ ਹੋਵੇ, ਉਹ ਵੀ ਸਾਡੇ ਨਾਲ ਨੇ। ਕਾਫੀ ਜਿਹੜੇ ਮਤਲਬ ਕਿ ਲੋਕੀ ਗਰਾਊਂਡ ਦੇ ਉੱਪਰ ਲੜ ਰਹੇ ਨੇ, ਉਹ ਸਾਰੇ ਇਕੱਠੇ ਹੋ ਕੇ ਅਸੀਂ BKU ਸ਼ਹੀਦ ਭਗਤ ਸਿੰਘ ਅੰਬਾਲਾ ਹਰਿਆਣੇ ਤੋਂ ਆਏ ਹੋਏ ਹਾਂ। ਤੇ ਸਾਡੇ ਨਾਲ ਇਹ ਸਾਰੇ ਨੇ, ਯੂਨੀਵਰਸਿਟੀਆਂ ਦੇ ਸਟੂਡੈਂਟਸ ਨੇ, ਬੱਚੇ ਨੇ ਜਿਨ੍ਹਾਂ ਤੇ ਤਸੱਦਦ ਹੋ ਰਿਹਾ ਸੀਗਾ, ਤੇ ਇਹ ਸਾਰੇ ਇਕੱਠਾ ਹੀ ਹੈ। ਨੌਜਵਾਨ ਕਿਸਾਨ ਏਕਤਾ ਜਿਹੜਾ ਚੰਡੀਗੜ੍ਹ ਵਾਲਾ, ਉਹਨਾਂ ਦਾ ਸਾਰਿਆਂ ਦਾ ਇਕੱਠਾ ਸੀ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇਹ ਸਭ ਤੋਂ ਪਹਿਲਾਂ ਇਹ ਮਸਲੇ ਹੱਲ ਹੋਣੇ ਚਾਹੀਦੇ ਸੀ, ਜਿਵੇਂ ਲਖੀਮਪੁਰ ਖੀਰੀ ਦੀ ਘਟਨਾ, ਕਿਉਂਕਿ ਮੁੱਢ ਜਿਹੜਾ ਵੱਜਿਆ ਸੀ ਉਹ ਕਿਸਾਨੀ ਅੰਦੋਲਨ ਕਰਕੇ ਵੱਜਿਆ ਸੀ। ਤਾਂ ਕਿਸਾਨੀ ਅੰਦੋਲਨ ਦੇ ਸਮੇਂ ਦੇ ਦਰਮਿਆਨ ਜਿਹੜੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਉਹ ਵੀ ਕਿਸਾਨੀ ਅੰਦੋਲਨ ਕਰਕੇ ਜੁੜੇ ਹੋਏ ਸੀ। ਜੇ ਲਖੀਮਪੁਰ ਖੀਰੀ ਵਾਲੀ ਘਟਨਾ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਕਿਸਾਨੀ ਅੰਦੋਲਨ ਕਰਕੇ ਜਿਹੜਾ ਸੀ ਰੋਸ ਪ੍ਰਦਰਸ਼ਨ ਕਰ ਰਹੇ ਸੀ ਕੇਂਦਰੀ ਮੰਤਰੀ ਦਾ ਜਾਂ ਉਹਨਾਂ ਦੇ ਪੁੱਤਰ ਦਾ। ਤਾਂ ਸਭ ਤੋਂ ਪਹਿਲਾਂ ਇਹ ਨਹੀਂ ਸੀ ਹੋਣਾ ਚਾਹੀਦਾ ਕਿ ਖੇਤੀ ਬਿੱਲ ਰੱਦ ਹੋਣ ਤੋਂ ਪਹਿਲਾਂ ਜਿਹੜੇ ਲੋਕ ਘਰਾਂ ਨੂੰ ਪਰਤ ਕੇ ਆਏ ਕਿਸਾਨ ਸੰਯੁਕਤ ਮੋਰਚੇ ਦੀ ਕਾਲ ਤੇ, ਤਾਂ ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਵਾਪਰੀ ਸੀ ਦੁਖਦਾਇਕ ਹੈ, ਉਹਦਾ ਮਸਲਾ ਹੱਲ ਹੋਣਾ ਚਾਹੀਦਾ ਸੀ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ 100% ਦਰੁਸਤ ਹੈ ਕਿ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਸੀਗਾ। ਪਰ ਮੇਰੇ ਵੀਰੋ, ਇਹ ਸਵਾਲ ਕਿਤੇ ਨਾ ਕਿਤੇ ਉਹਨਾਂ ਨੂੰ ਕਰਨਾ ਬਣਦਾ ਜਿਹੜਾ ਫੈਸਲਾ ਲੈ ਕੇ ਆਏ ਸੀ। ਅਸੀਂ ਤਾਂ ਅੱਜ ਵੀ ਗਰਾਊਂਡ ਤੇ ਲੜ ਰਹੇ ਹਾਂ, ਕੱਲ ਵੀ ਲੜਦੇ ਰਹਾਂਗੇ। ਸਵਾਲ ਕਰਦੇ ਹੋ ਉਹਨਾਂ ਲੀਡਰਾਂ ਨੂੰ ਤੁਸੀਂ? ਬਿਲਕੁਲ ਕਰਦੇ ਹਾਂ ਅਸੀਂ। ਕਿਤੇ ਨਾ ਕਿਤੇ ਲੀਡਰਾਂ ਨੂੰ, ਮੈਂ ਤਾਂ ਇਹ ਕਹਿੰਦਾ ਵੀ ਪੰਜਾਬ ਦੀ ਜਨਤਾ ਨੂੰ, ਉਹਨਾਂ BJP ਦੇ ਲੋਕਾਂ ਨੂੰ ਵੀ ਕਰਨਾ ਚਾਹੀਦਾ ਜਿਹੜੇ ਸ਼ਾਮਲ ਹੋ ਰਹੇ ਨੇ। ਗੱਦਾਰ ਕਿਤੇ ਦੂਰ ਨਹੀਂ ਹੁੰਦੇ, ਗੱਦਾਰ ਕਿਤੇ ਨਾ ਕਿਤੇ ਆਪਣੇ ਵਿਚਕਾਰ ਹੀ ਨੇ, ਜਿਹੜੇ ਮਤਲਬ ਕਿ ਉਹ ਕਿਤੇ ਨਾ ਕਿਤੇ ਗਲਤੀ ਕਰ ਜਾਂਦੇ ਨੇ। ਚਾਹੇ ਇਹ ਕਹਿ ਲਓ ਵੀ ਕਿਸਾਨ ਸ਼ੁਰੂ ਤੋਂ ਭੋਲੇ ਹੁੰਦੇ ਆਏ ਨੇ, ਉਹ ਆਪਣੀਆਂ ਗੱਲਾਂ 'ਚ ਆ ਜਾਂਦੇ ਨੇ। ਅੱਜ ਤੁਸੀਂ ਇਹ ਗੱਲ ਦੇਖੋ ਬਾਈ, ਸਭ ਤੋਂ ਕੀ ਮੰਨਿਆ ਜਾਵੇ ਵੀ ਜਿਹੜੇ ਲੀਡਰ ਹੁੰਦੇ ਉਹ ਫਿਰ ਆਮ ਜਿਹੜੇ ਲੋਕ ਆ, ਤੁਸੀਂ ਕਹਿੰਦੇ ਹੋ ਕਿਸਾਨ ਭੋਲੇ ਹੁੰਦੇ ਆ, ਤਾਂ ਉਹਨਾਂ ਭੋਲੇ ਕਿਸਾਨਾਂ ਨੂੰ ਵਰਤਿਆ ਜਾਂਦਾ ਹੈ ਲੀਡਰਾਂ ਦੇ ਵੱਲੋਂ? ਲੀਡਰਾਂ ਤੋਂ ਵਰਤਿਆ ਜਾਂਦਾ ਤਾਂ ਨਹੀਂ। ਗੱਲ ਇਹ ਹੈ ਕਿ ਕਿਉਂਕਿ ਜਦੋਂ ਲੜਾਈ ਸ਼ੁਰੂ ਹੋਈ ਸੀਗੀ ਤਾਂ ਆਮ ਲੋਕ ਹੀ ਸਭ ਤੋਂ ਪਹਿਲਾਂ ਦਿੱਲੀ ਗਏ ਸੀ, ਤੇ ਜਥੇਬੰਦੀਆਂ ਬਾਅਦ 'ਚ ਪਹੁੰਚੀਆਂ ਸੀ। ਹਰਿਆਣੇ ਤੋਂ ਤਾਂ ਅਸੀਂ ਤਾਂ ਸਭ ਤੋਂ ਪਹਿਲਾਂ ਪਹੁੰਚੇ ਸੀਗੇ। ਪਰ ਜਿਹੜੀ ਇਕਜੁੱਟਤਾ ਹੈ, ਇਕਤਾ, ਭਾਈਚਾਰਾ ਕਿਤੇ ਨਾ ਕਿਤੇ ਆਪਣਾ ਬਣਿਆ ਸੀਗਾ, ਤੇ ਉਹ ਬਖਰਾਵ ਦੇ ਵਿੱਚ ਆ ਗਿਆ ਚੋਣਾਂ ਕਰਕੇ। ਉਹ ਇੱਕ ਸੱਟ ਲੱਗੀ ਆ ਜ਼ਰੂਰ ਕਿਤੇ ਨਾ ਕਿਤੇ। ਉਹ ਜਿਹੜਾ ਕਿਸਾਨ ਹੈ, ਇੱਕ ਆਮ ਮਜ਼ਦੂਰ, ਉਹ ਲੁੱਟਿਆ ਜਾ ਮਹਿਸੂਸ ਕਰਦਾ। ਪਰ ਅੱਗੇ ਰਿਜ਼ਲਟ 'ਤੇ ਵੀ ਗੱਲ ਆਉਂਦੀ ਹੈ ਵੀ ਆਪਾਂ ਕਿੱਦਾਂ ਦੇਖਦੇ ਹਾਂ। ਪਰ ਇਹ ਗੱਲ ਮੈਂ ਇਕੱਲੇ ਕਿਸਾਨ ਲੀਡਰਾਂ ਨੂੰ ਨਹੀਂ, ਮੈਂ ਵੱਖੋ ਪਾਰਟੀਆਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਉੱਪਰ ਮੁੰਡੇ ਕੁੜੀਆਂ ਲੜਦੇ ਨੇ, ਚਾਹੇ ਉਹ ਆਮ ਦੇ ਹੋਣ, ਚਾਹੇ ਕਾਂਗਰਸ ਹੋਣ, ਚਾਹੇ ਅਕਾਲੀਆਂ ਦੇ ਹੋਣ, ਉਹਨਾਂ ਨੇ ਵੀ ਕਿਸਾਨੀ ਅੰਦੋਲਨ ਨੂੰ ਭੁੱਲ ਚੁੱਕੇ ਆ। ਅਸੀਂ ਇਹ ਸੋਸ਼ਲ ਮੀਡੀਆ ਤੋਂ ਜੰਗ ਜਿੱਤੀ ਸੀਗੀ। ਉਹ ਵੀ ਅੱਜ ਵੱਖੋ ਪਾਰਟੀਆਂ ਦੇ ਹੋ ਕੇ ਮੇਰੀ ਬੇਨਤੀ ਹੈ ਯਾਰ ਕਿ ਤੁਸੀਂ ਉਹਨਾਂ ਦੇ ਲਈ ਵੀ ਉਨਾ ਹੀ ਖੜੇ ਹੋ ਜਿੰਨਾ ਤੁਸੀਂ ਆਪ ਦੇ ਲੀਡਰਾਂ ਲਈ ਬਹਿਸ ਕਰਦੇ ਹੋ। ਜੇ ਇਹ ਗੱਲ ਮੰਨੀਏ ਨਾ ਵੀਰ, ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਚੋਣ ਨੂੰ ਜਾਂ ਫਿਰ ਆਪਾਂ ਇਹਨਾਂ ਦੇ ਚੋਣ ਨੂੰ, ਇਹਨਾਂ ਦਾ ਕਿਸੇ ਦਾ ਕੋਈ ਤਵਾਰ ਨਹੀਂ। ਕੱਲੋਂ ਆਮ ਆਦਮੀ ਅਕਾਲੀਆਂ ਦੇ ਨਾਲ ਸਰਕਾਰ ਬਣਾ ਲਵੇ, ਜਾਂ ਫਿਰ ਅਕਾਲੀ BJP ਨਾਲ ਬਣਾ ਲਈ, ਜਾਂ ਕਾਂਗਰਸ ਆਮ ਆਦਮੀ ਦੇ ਨਾਲ ਬਣਾ ਲਓ, ਫਿਰ ਤੁਹਾਡਾ ਕੀ ਹੋਊਗਾ ਬਾਈ? ਉਹ ਲੜਾਈ ਨਾ ਲੜ ਕੇ ਅਸਲ ਲੜਾਈ ਲੜੀਏ। ਆਪਾਂ ਜਾ ਕੇ UP ਦੇ ਵਿੱਚ ਉਹਨੂੰ ਹਰਾਉਣ ਦਾ ਕੰਮ ਕਰੀਏ। ਜੇ ਪੰਜਾਬ ਦੇ ਵਿੱਚ BJP ਦਾ ਕੋਈ ਆਧਾਰ ਨਹੀਂ, ਉੱਤਰਾਖੰਡ ਦੇ ਵਿੱਚ ਕੋਈ ਆਧਾਰ ਨਹੀਂ ਹੈਗਾ, ਤੁਸੀਂ ਜਦੋਂ ਤੱਕ ਆਪਾਂ ਨਹੀਂ ਜਿੱਤਾਂਗੇ, ਆਪਾਂ ਨੂੰ ਜਿਹੜੀ ਇਲੈਕਟ੍ਰੀਕਲ ਪੋਲਿਟਿਕਸ ਦੀ ਆਪਾਂ ਗੇਮਾਂ ਨੂੰ ਨਹੀਂ ਸਮਝਾਂਗੇ, ਚਾਲਾਂ ਨਹੀਂ ਸਮਝਾਂਗੇ, ਆਪਾਂ ਇਨਸਾਫ ਨਹੀਂ ਲੈ ਸਕਦੇ ਬਾਈ। ਜੇ ਕਿਸਾਨ ਸੰਯੁਕਤ ਮੋਰਚੇ ਦੀ ਗੱਲ ਕਰੀਏ ਤਾਂ ਜਦੋਂ ਅੰਦੋਲਨ ਚੱਲਦਾ ਸੀ ਤਾਂ ਉਹ ਕਾਲ ਦਿੰਦੇ ਸੀ ਤੇ ਬੜਾ ਅਸਰ ਹੁੰਦਾ ਸੀ। ਵੱਡੇ ਹਾਈਵੇ ਸੀ ਜਿਹੜੇ ਉਹ ਜਾਮ ਹੋ ਜਾਂਦੇ ਸੀ। ਹੁਣ ਵੀ ਉਹਨਾਂ ਨੇ ਛੋਟੀ ਜਿਹੀ ਕਾਲ ਦਿੱਤੀ ਹੈ ਤਾਂ ਕਿਸੇ ਦੇ ਉੱਪਰ ਬਹੁਤਾ ਜ਼ਿਆਦਾ ਅਸਰ ਨਹੀਂ ਹੋਇਆ।
ਤਾਂ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਇਸ ਕਰਕੇ ਨਹੀਂ ਅਸਰ ਹੋਇਆ ਕਿ ਜਿਹੜੇ ਲੀਡਰ ਆ ਕਿਸਾਨ ਸੰਯੁਕਤ ਮੋਰਚੇ ਦੀ ਅਗਵਾਈ ਕਰਦੇ ਸੀ ਉਹ ਰਾਜਸੀ ਲੀਡਰ ਬਣ ਗਏ, ਇਹੀ ਕਾਰਨ ਹੈ ਮੁੱਖ? ਲੀਡਰਾਂ ਦਾ ਘੱਟ ਮੈਂ ਆਮ ਲੋਕਾਂ ਦਾ ਜ਼ਿਆਦਾ ਮੰਨਦਾ, ਕਿਉਂਕਿ ਆਮ ਲੋਕੀ ਜਦੋਂ ਆਏ ਉਹ ਇੱਕਦਮ ਆ ਕੇ ਇੱਥੇ ਵੱਖੋ-ਵੱਖ ਪਾਰਟੀਆਂ ਤੋਂ ਉੱਥੇ ਹੀ ਸੈੱਟ ਹੋ ਗਏ ਜਿੱਥੋਂ ਉਹ ਚੱਲੇ ਸੀਗੇ। ਲੋਕਾਂ ਨੇ ਸਵਾਲ ਕਰਨਾ ਬੰਦ ਕਰਤਾ, ਚੁਟਕਲਿਆਂ ਨੂੰ ਉਹ ਤਰਜੀਹ ਦਿੰਦੇ ਨੇ ਵੀ ਉਹਨੇ ਇਹ ਚੁਟਕਲਾ ਸੁਣਾਇਆ, ਉਹਨੇ ਇਹ ਚੁਟਕਲਾ, ਮੁੱਦੇ ਦੀ ਕਿਤੇ ਗੱਲ ਹੀ ਨਹੀਂ ਹੈਗੀ। ਕਿਸੇ ਨੇ ਇਹ ਗੱਲ ਨਹੀਂ ਪੁੱਛੀ ਕਿ ਆਉਣ ਤੋਂ ਪਹਿਲਾਂ ਆਪਾਂ ਸਵਾਲ ਕਰੀਏ। ਯਾਰ ਵਿਰੋਧ ਕਰਨ ਦਾ ਇੱਕ ਢੰਗ ਹੁੰਦਾ ਹੈ। ਅਸੀਂ ਇੱਥੇ ਵਿਰੋਧ ਕੋਈ ਵਾਇਲੈਂਟ ਹੋਇਆ, ਤੁਸੀਂ ਆਏ ਹੋ ਸਾਡੇ 4 ਕਿਲੋਮੀਟਰ ਅਸੀਂ ਚੱਲ ਕੇ ਆਏ ਹਾਂ। ਤੁਸੀਂ ਸਵਾਲ ਕਰਨਾ ਸਿੱਖੋ ਬਾਈ। ਜਦੋਂ ਤੱਕ ਤੁਸੀਂ ਸਵਾਲ ਨਹੀਂ ਕਰੋਗੇ ਤੇ ਉਦੋਂ ਤੱਕ ਤੁਹਾਡੀ ਹਾਰ ਜਿੱਤ ਨਹੀਂ ਹੋਣੀ, ਤੁਸੀਂ ਹਾਰ 'ਚ ਹੀ ਰਹਿੰਦੇ ਰਹੋਗੇ ਜਦੋਂ ਤੱਕ ਤੁਸੀਂ ਚੁਟਕਲਿਆਂ ਨੂੰ ਦੇਖਦੇ ਹੋ। ਯਾਰ ਕਿੰਨਾ ਸੁਨਹਿਰਾ ਪੰਜਾਬ ਸੀ ਸਾਡਾ, ਜਿਹਦਾ ਨਸ਼ਾ ਮੁੱਦਾ ਬਣਾ ਕੇ ਚਲਾ ਗਿਆ। ਦਿੱਲੀ ਦੇ ਵਿੱਚ ਥੋੜਾ ਨਸ਼ਾ ਹੈ, ਗੋਆ ਦੇ ਵਿੱਚ ਥੋੜਾ ਨਸ਼ਾ ਹੈ, ਹਿਮਾਚਲ ਦੇ ਉੱਥੇ ਕਿਉਂ ਨਹੀਂ ਮੁੱਦਾ ਹੈਗਾ ਹੈ? ਆਪਣੇ ਅੱਜ ਪਾਣੀਆਂ ਦੀ ਗੱਲ ਨਹੀਂ, ਕੋਈ ਜਲ ਦੀ, ਕੋਈ ਜ਼ਮੀਨ ਦੀ, ਜੰਗਲ ਦੀ ਕੋਈ ਗੱਲ ਨਹੀਂ ਕਰਦਾ, ਕੋਈ ਇਨਵਾਇਰਨਮੈਂਟ ਤੇ ਨਹੀਂ ਬੋਲਦਾ, ਕੋਈ ਹਾਇਰ ਐਜੂਕੇਸ਼ਨ ਤੇ ਨਹੀਂ ਬੋਲਦਾ, ਸਾਰੇ ਪ੍ਰਾਇਮਰੀ ਐਜੂਕੇਸ਼ਨ ਤੇ ਬੋਲੀ ਜਾਂਦੇ ਨੇ। ਪਰ ਕਿਸੇ ਨੇ ਵੀ ਸਟੇਜ ਤੋਂ ਇਹ ਗੱਲ ਬੋਲੀ ਕਿ ਬਾਈ ਮੈਂ ਆਪ ਦਾ ਇਲੈਕਸ਼ਨ ਛੋੜ ਕੇ, ਮੈਂ ਆਪ ਦਾ ਚੋਣ ਛੱਡ ਕੇ ਮੈਂ ਲਖੀਮਪੁਰ ਜਾ ਰਿਹਾ। ਕੋਈ ਗਿਆ ਉੱਥੇ? ਚਾਹੇ ਉਹ ਕੋਈ ਵੀ ਪਾਰਟੀ ਦਾ ਹੋਵੇ, ਚਾਹੇ ਕਿਸੇ ਵੀ, ਜਿੰਨੀਆਂ ਵੀ ਪਾਰਟੀਆਂ ਹੈਗੇ। ਪਰ ਅਸੀਂ ਲੜਾਂਗੇ, ਲੜਨ ਵਾਲੇ ਲੋਕ ਖੜੇ ਨੇ ਤੇ ਅਸੀਂ ਅੱਗੇ ਵੀ ਲੜਦੇ ਰਹਾਂਗੇ। ਤੇ ਤੁਹਾਡਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ। ਇਹ ਸਨ ਨੌਜਵਾਨ ਆਗੂ ਜਿਨ੍ਹਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਸਰਕਾਰ ਦੇ ਨੁਮਾਇੰਦਿਆਂ ਦੇ ਵਿਰੁੱਧ ਔਰ ਸਰਕਾਰ ਦੀ ਕਾਨੂੰਨੀ ਪ੍ਰਕਿਰਿਆ ਦੇ ਉੱਪਰ ਸਵਾਲ ਉਠਾਏ ਨੇ। ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਨਾਲ ਕੀਤੀ ਜਾ ਰਹੀ ਬੇਇਨਸਾਫੀ ਦਾ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਸਰੀਰਕ ਤੌਰ ਤੇ ਸੰਸਾਰ ਤੋਂ ਜਾ ਚੁੱਕੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।